व्यूअर्स वेलकम बैक इन आवर प्रोग्राम जी। डॉक्टर साहब जरा ਅਸੀਂ ਮੈਸੇਜ ਪੜਨ ਜਾ ਰਹੇ ਹਾਂ ਉਹ ਆਇਆ ਹੈ ਮਿੱਠਾ ਸਿੰਘ ਬੱਬਰ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਦਾਸ ਲੰਮੇ ਸਮੇਂ ਤੋਂ ਤਕਰੀਬਨ ਆਪ ਜੀ ਦੀਆਂ ਆਨਲਾਈਨ ਜੋ ਵੀ ਤਕਰੀਰਾਂ ਹਨ ਸੁਣਦਾ ਆ ਰਿਹਾ ਹੈ ਜੋ ਬਹੁਤ ਹੀ ਸਰਾਹਨਾਯੋਗ ਹਨ, ਪ੍ਰੇਰਨਾਮਈ ਹੁੰਦੀਆਂ ਹਨ। ਮੇਰਾ ਅੱਜ ਦਾ ਸਵਾਲ ਹੈ ਕਿ ਕੁਝ ਸਮੇਂ ਤੋਂ ਸਾਡੀ ਕੌਮ ਵਿੱਚ 2020 ਰੈਫਰੈਂਡਮ ਦੀ ਗੱਲ ਤੁਰੀ ਹੋਈ ਹੈ ਕਿ 2020 ਵਿੱਚ ਵੋਟਾਂ ਰਾਹੀਂ ਖਾਲਿਸਤਾਨ ਦੀ ਪ੍ਰਾਪਤੀ ਲਗਭਗ ਤੈਅ ਹੈ। ਸਿੱਖ ਨੌਜਵਾਨ ਵਰਗ ਜੋ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ ਉਸ ਵਿੱਚ ਇਸ ਗੱਲ ਦੀ ਇੱਕ ਖੁਸ਼ੀ ਹੈ ਕਿ ਖਾਲਿਸਤਾਨ ਬਣਿਆ ਹੀ ਸਮਝੋ, ਪਰ ਸਾਡੀ ਤਰਾਸਦੀ ਇਹ ਹੈ ਕਿ ਖਾਲਿਸਤਾਨ ਦੇ ਇਹਨਾਂ ਜਜ਼ਬਾਤੀ ਬਸ਼ਿੰਦਿਆਂ ਨੂੰ ਪਿਛਲੇ 40 ਸਾਲ ਦੇ ਸੰਘਰਸ਼ ਬਾਰੇ ਕੋਈ ਜਾਣਕਾਰੀ ਨਹੀਂ, ਨਾ ਹੀ ਉਹਨਾਂ ਨੂੰ ਜਾਣਨ ਦੀ ਕੋਈ ਇੱਛਾ ਹੈ। ਸਾਡਾ ਇਤਿਹਾਸ ਸਾਨੂੰ ਹੱਕ ਸੱਚ ਦੀ ਖਾਤਰ ਜੜਾ ਬਿਗੜੇ ਰਾਹਾਂ ਉੱਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਸਾਡੇ ਵੀਰ ਉਸ ਮਾਰਗ ਉੱਤੇ ਚੱਲ ਕੇ ਰਾਜੀ ਨਹੀਂ, ਸੋ ਉਹ 2020 ਰੈਫਰੈਂਡਮ ਦਾ ਸਹਾਰਾ ਲੈ ਕੇ ਰਾਤੋਂ ਰਾਤ ਖਾਲਿਸਤਾਨ ਪਾਉਣ ਦੀ ਇੱਛਾ ਪਾਲ ਰਹੇ ਹਨ। ਇਹਨਾਂ ਵੀਰਾਂ ਦਾ ਖਾਲਿਸਤਾਨ ਪ੍ਰਤੀ ਜਜ਼ਬਾਤੀ ਉਬਾਲ ਕਿਸੇ ਸੀਮਤ ਸਮੇਂ 'ਚ ਠਰ ਜਾਵੇਗਾ। ਮੇਰਾ ਸਵਾਲ ਕਿਸੇ ਵਿਰੋਧਤਾ ਜਾਂ ਨਕਾਰਾਤਮਕ ਸੋਚ ਕਰਕੇ ਨਹੀਂ, ਇਸ ਸਵਾਲ ਦੀ ਉਪਜ ਦਾ ਕਾਰਨ ਬੜਾ ਸਪਸ਼ਟ ਹੈ ਜੀ। ਜੰਮੂ ਕਸ਼ਮੀਰ ਦਾ ਇਲਾਕਾ 60 ਸਾਲ ਤੋਂ ਹਿੰਦ ਪਾਕ ਵਿੱਚ ਝਗੜੇ ਦਾ ਕਾਰਨ ਬਣਿਆ ਹੋਇਆ ਹੈ ਤੇ ਇਹ ਝਗੜਾ ਯੂਐਨਓ ਤੱਕ ਵੀ ਪਹੁੰਚਿਆ ਤੇ ਉਹਨਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਦਿੰਦੇ ਹੋਏ ਉੱਥੇ ਜਨਮਤ ਕਰਾਉਣ ਲਈ ਤਕਰੀਬਨ 15 ਮਤੇ ਪਾਸ ਕੀਤੇ, ਪਰ ਕਪਟੀ ਹਿੰਦੂ ਇਸ ਸਭ ਦੀ ਵੀ ਬਿਨਾਂ ਪਰਵਾਹ ਕੀਤੇ 1.5-2 ਲੱਖ ਫੌਜ ਦੇ ਜ਼ੋਰ ਨਾਲ ਲਗਾਤਾਰ ਉੱਥੇ ਵੀ ਆਵਾਮ ਉੱਤੇ ਜ਼ੁਲਮ ਕਰ ਰਿਹਾ ਹੈ। ਸੋ ਫਿਰ ਅਸੀਂ ਇਹਨਾਂ ਮਕਾਰਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਦੂਜੀ ਗੱਲ, ਅਜੇ ਤੱਕ ਕੋਈ ਵੀ ਦੇਸ਼ ਖੁੱਲ੍ਹ ਕੇ ਹਿੰਦੁਸਤਾਨ ਦੇ ਖਿਲਾਫ ਸਿੱਖ ਕੌਮ ਦੇ ਹੱਕ ਵਿੱਚ ਨਹੀਂ ਆਇਆ। ਭਾਵੇਂ ਯੂਰਪ ਦੇ ਦੇਸ਼ਾਂ ਦੇ ਕੁਝ ਆਗੂ ਸਿਆਸੀ ਲਾਹਾ ਲੈਣ ਲਈ ਕਦੇ-ਕਦਾਈ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਦੇ ਹਨ, ਪਰ ਪੂਰੇ ਸੁਹਿਰਦ ਹੋ ਕੇ ਨਹੀਂ। ਦਾਸ ਦਾ ਮੰਨਣਾ ਹੈ ਕਿ 2020 ਰੈਫਰੈਂਡਮ ਦੇ ਰਾਹੀਂ ਅਸੀਂ ਖਾਲਿਸਤਾਨ ਦੇ ਸ਼ਹੀਦਾਂ ਨਾਲ ਵਫਾ ਨਹੀਂ ਨਿਭਾ ਰਹੇ, ਕਿਉਂਕਿ ਇਸ ਦੇ ਨਾਲ ਸਾਡਾ ਸੰਘਰਸ਼ ਜੋ ਪਹਿਲਾਂ ਹੀ ਰੁਕਿਆ ਹੋਇਆ ਹੈ ਉਹ ਪਿੱਛੇ ਵੱਲ ਨੂੰ ਜਾ ਰਿਹਾ ਹੈ, ਜਦ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਨੌਜਵਾਨ ਵੀਰਾਂ ਦੇ ਖਾਲਿਸਤਾਨ ਨਾਲ ਜੁੜੇ ਹੋਏ ਖੋਖਲੇ ਜਜ਼ਬਾਤਾਂ ਨੂੰ ਸਿਧਾਂਤਕ ਰੰਗਣ ਵਿੱਚ ਰੰਗੀਏ ਤਾਂ ਜੋ ਉਹ ਆਪਣੇ ਹੱਕਾਂ ਲਈ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉੱਠ ਖੜੇ ਹੋਣ ਤੇ ਦਿੱਲੀ ਤਖਤ ਨੂੰ ਐਸੀ ਕੰਪਨੀ ਲਿਆ ਦੇਣ ਕਿ ਹਿੰਦੂ ਤਖਤ ਖੁਦ ਸਿੱਖੀ ਮਸਲਿਆਂ ਨੂੰ ਸੁਲਝਾਉਣ ਲਈ ਤਰਲੋ ਮੱਛੀ ਹੋਵੇ। ਆਖਿਰਕਾਰ ਅਸੀਂ ਕਦੋਂ ਤੱਕ ਹੱਥ ਠੂਠਾ ਫੜ ਦੂਸਰਿਆਂ ਕੋਲੋਂ ਆਪਣੇ ਹੱਕਾਂ ਦੀ ਭੀਖ ਮੰਗਦੇ ਰਹਾਂਗੇ ਅਤੇ ਆਪ ਜੀ ਦੇ ਸਹੀ ਆਪ ਤੇ ਜੇ ਸੁਹਿਰਦ ਸੂਝਵਾਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੇ 2020 ਰੈਫਰੈਂਡਮ ਦੇ ਨਤੀਜੇ ਸਾਡੇ ਹੱਕ ਵਿੱਚ ਨਾ ਹੋਏ ਫਿਰ ਸਾਡਾ ਅਗਲਾ ਕਦਮ ਕੀ ਹੋਵੇਗਾ, ਕਿਉਂਕਿ ਫਿਰ ਤਾਂ ਸ਼ਾਂਤਮਈ ਸੰਘਰਸ਼ ਤੋਂ ਬਾਅਦ ਸਾਡਾ ਮੂਲ ਸਿਧਾਂਤ ਮੀਰੀ ਪੀਰੀ ਹੀ ਚੁਣਨਾ ਪਵੇਗਾ ਕਿ ਉਸ ਸਮੇਂ ਕੌਮ ਤਿਆਰ ਹੋਵੇਗੀ ਹਥਿਆਰਬੰਦ ਸੰਘਰਸ਼ ਵਾਸਤੇ। ਜੀ ਡਾਕਟਰ ਸਾਹਿਬ। ਵੀਰ ਮਿੱਠਾ ਸਿੰਘ ਬੱਬਰ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਔਰ ਇਹ ਠੀਕ ਹੈ ਜਿਹੜੀ ਡਿਬੇਟ ਉਹਨਾਂ ਨੇ ਇਨੀਸ਼ੀਏਟ ਕੀਤੀ। ਹੋਰ ਵੀ ਬਹੁਤ ਸਾਰੀਆਂ ਈਮੇਲਸ ਹੁੰਦੀਆਂ, ਕਈਆਂ ਨੂੰ ਸ਼ਿਕਾਇਤ ਵੀ ਹੈ ਕਿ ਅਸੀਂ ਰੈਫਰੈਂਡਮ 2020 ਦੀ ਕਿਉਂ ਹਮਾਇਤ ਕਰ ਰਹੇ ਹਾਂ। ਕਈਆਂ ਨੂੰ ਇਹ ਵੀ ਲੱਗਦਾ ਵੀ ਅਸੀਂ ਉਨੀ ਹਮਾਇਤ ਨਹੀਂ ਕਰ ਰਹੇ ਜਿੰਨੀ ਕਰਨੀ ਚਾਹੀਦੀ ਹੈ ਜੀ। ਕਈਆਂ ਨੂੰ ਇਹ ਵੀ ਲੱਗਦਾ ਜੀ ਹੈ ਕਿ ਪਹਿਲਾਂ ਇਹਦੇ ਬਾਰੇ ਹੀ ਤੁਸੀਂ ਜ਼ਰਾ ਵੇਰਵੇ ਦੇ ਨਾਲ ਪੁੱਛ ਕੇ ਦੱਸੋ। ਸੋ ਮੈਂ ਸਮਝਦਾ ਵੀ ਹਰ ਇੱਕ ਨੂੰ ਹੱਕ ਹੁੰਦਾ ਹੈ ਵਿਊ ਰੱਖਣ ਦਾ, ਔਰ ਮੈਂ ਸਮਝਦਾ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਭਾਵਨਾ ਵੀਰ ਮਿੱਠਾ ਸਿੰਘ ਬੱਬਰ ਜੀ ਦੀ ਹੈ ਉਹ ਬਿਲਕੁਲ ਸਪਸ਼ਟ ਹੈ, ਕਿਉਂਕਿ ਜਿੰਨਾ ਕੁ ਮੇਰਾ ਵੀ ਰੈਫਰੈਂਡਮ 2020 ਵਾਲਿਆਂ ਨਾਲ ਵਾਹ ਹੈ ਉਸ ਤੋਂ ਮੈਨੂੰ ਵੀ ਇਹ ਲੱਗਦਾ ਹੈ ਕਿ ਉਹਨਾਂ ਦੇ ਦਿਮਾਗ ਜਾਂ ਦਿਲ ਦੇ ਵਿੱਚ ਵੀ ਖਾਲਿਸਤਾਨ ਤੋਂ ਬਿਨਾਂ ਹੋਰ ਕੁਛ ਨਹੀਂ ਹੈ ਜੀ। ਪਰ ਕਈ ਵਾਰ ਇੱਕੋ ਨਿਸ਼ਾਨੇ ਤੱਕ ਜਾਣ ਲਈ ਜਿਹੜਾ ਅਲਟੀਮੇਟ ਨਿਸ਼ਾਨਾ ਹੁੰਦਾ ਤੁਸੀਂ ਪੈਂਤੜਾ ਬਦਲਦੇ ਹੋ। ਜੇ ਤਾਂ ਪੈਂਤੜਾ ਤੁਸੀਂ ਬਦਲਦੇ ਹੋ ਕੋਈ ਰਾਜਸੀ ਲਾਹਾ ਲੈਣ ਲਈ, ਕੋਈ ਆਪਣੀ ਖੁਦਗਰਜ਼ੀ ਲਈ, ਜੋ ਜਿਹਾ ਬਾਦਲ ਅਕਾਲੀਆਂ ਨੇ ਜਾਂ ਦੂਜਿਆਂ ਨੇ ਕੀਤਾ ਉਹ ਤਾਂ ਕੰਡੈਮਨੇਬਲ ਹੁੰਦਾ ਜੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਹੁੰਦਾ ਹੈ ਵੀ ਤੁਹਾਡਾ ਇੱਕ ਸ਼ਬਦ ਇੰਨਾ ਕੁ ਜਿਹੜਾ ਉਸ ਨੂੰ ਬਦਨਾਮ ਕਰ ਦਿੱਤਾ ਹੈ ਜਾਂ ਉਸ ਬਾਰੇ ਅਵੇਅਰਨੈਸ ਨਹੀਂ ਹੈ ਤੇ ਤੁਸੀਂ ਕਿਸੇ ਹੋਰ ਰਸਤੇ ਰਾਹੀਂ ਉਸ ਪੈਂਤੜੇ ਨੂੰ ਜਿਹੜਾ ਆਪਣੇ ਨਿਸ਼ਾਨੇ ਵੱਲ ਤੋਰਦੇ ਹੋ। ਔਰ ਮੈਂ ਜਦੋਂ ਮੈਨੂੰ ਕੋਈ ਪੁੱਛਦਾ ਹੈ ਕਿ ਜੀ ਰੈਫਰੈਂਡਮ 2020 ਕੀ ਹੈ ਤਾਂ ਮੈਂ ਇਸ ਨੂੰ ਕਹਿੰਦਾ ਜੀ ਅਵੇਅਰਨੈਸ ਕੈਂਪੇਨ ਹੈ ਜੀ। ਇੱਕ ਜਾਗਰੂਕਤਾ ਮੁਹਿੰਮ ਹੈ
ਕਿ ਜਿਨ੍ਹਾਂ ਨੂੰ ਖਾਲਿਸਤਾਨ ਤੋਂ ਜਿਹੜਾ ਹੈ ਉਹ ਕਿਸੇ ਹੱਦ ਤੱਕ ਉਸ ਬਾਰੇ ਗਿਆਨ ਨਹੀਂ ਸੀ, ਜਾਂ ਕੋਈ ਭੱਜਣ ਦਾ ਮਾਦਾ ਸੀ, ਜਾਂ ਕੋਈ ਸੀ, ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕੀ ਹੈ। ਕਿਉਂਕਿ ਜਦੋਂ ਤੁਸੀਂ ਇੰਟਰਨੈਸ਼ਨਲ ਲੈਂਗੁਏਜ ਗੱਲ ਕਰਦੇ ਹੋ, ਹੁਣ ਸਾਡੇ ਲਈ, ਸਾਡੀ ਜਨਰੇਸ਼ਨ ਲਈ, ਜਿਨ੍ਹਾਂ ਨੇ ਜੂਨ 84 ਦੇਖਿਆ, ਸੰਘਰਸ਼ ਦਾ ਥੋੜਾ ਬਹੁਤ ਹਿੱਸਾ ਰਹੇ, ਜਾਂ ਦੂਜੇ, ਉਹਨਾਂ ਦੇ ਲਈ ਤਾਂ ਜ਼ਾਹਰ ਸੀ ਕਿ ਖਾਲਿਸਤਾਨ, ਸਰਬੱਤ ਖਾਲਸਾ, 26 ਜਨਵਰੀ 1986 ਦਾ ਅਸੀਂ ਵੀ ਉਸ ਵਿਚਾਰਧਾਰਾ ਦੇ ਨਾਲ ਹੀ ਜੁੜੇ ਹੋਏ। ਪਰ ਬਹੁਤ ਸਾਰੇ ਜਿਹੜੇ ਬਾਹਰ ਨੇ, ਬਾਹਰ ਪੈਦਾ ਹੋਏ, ਜੰਮੇ, ਜਾਂ ਹੁਣ ਗੱਭਰੂ ਨੇ ਜੀ, ਉਹਨਾਂ ਨੂੰ ਜਦੋਂ ਤੁਸੀਂ ਇਹੀ ਇੰਟਰਨੈਸ਼ਨਲ ਲੈਂਗੁਏਜ ਕਿ ਭਾਈ ਖਾਲਿਸਤਾਨ ਹੈ ਕੀ, ਇਹੀ ਹੈ ਕਿ ਭਾਈ ਅਸੀਂ ਕੌਲੋਨੀ ਹੈ, ਅਸੀਂ ਪੰਜਾਬ ਨੂੰ, ਸਾਨੂੰ ਇੱਕ ਬਸਤੀ ਬਣਾਇਆ ਹੋਇਆ, ਅਸੀਂ ਉਸ ਤੋਂ ਆਜ਼ਾਦ ਹੋਣਾ ਚਾਹੁੰਦੇ। ਔਰ ਇੰਟਰਨੈਸ਼ਨਲ ਕਮਿਊਨਿਟੀ 'ਚ ਵੀ ਦੇਖੋ, ਇੱਕ ਪਾਸੇ ਇੰਡੀਅਨ ਗਵਰਨਮੈਂਟ ਨੇ ਜਿਸ ਕਿਸਮ ਦਾ 에ਅਰ ਇੰਡੀਆ ਦਾ ਹਾਦਸਾ ਕਰਾ ਕੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ। ਹੁਣ ਬੇਸ਼ੱਕ ਅਸੀਂ ਪੀਸਫੁਲੀ ਇਸ ਗੱਲ ਨੂੰ ਕਰ ਰਹੇ ਹਾਂ, ਪਰ ਜਿਹੜੀ 6 ਫਾਰ ਜਸਟਿਸ ਨੇ ਰੈਫਰੈਂਡਮ 2020 ਦੀ ਗੱਲ ਕੀਤੀ ਹੈ, ਕਿਵੇਂ ਉਹਦੇ ਖਿਲਾਫ ਇਹੀ ਦੁਮਛੱਲੇ ਅਕਾਲੀ ਪ੍ਰੋਕਸੀ ਆਊਟਫਿਟ ਜਾ ਕੇ ਸਟੇਟ ਡਿਪਾਰਟਮੈਂਟ ਦੇ ਕੋਲ ਕੰਪਲੇਨ ਕਰਦੇ ਨੇ, ਔਰ ਕੋਈ ਘਟਨਾ ਜਿਹੜੀ ਪ੍ਰੋਟੈਸਟ ਦੇ ਹਵਾਲੇ ਨਾਲ ਵਾਪਰਦੀ ਹੈ, ਕੋਈ ਜੁੱਤੀ ਦੀ, ਉਹਨੂੰ ਐਜ਼ ਏ ਪ੍ਰੂਫ ਆਫ ਵਾਇਲੈਂਸ ਕਹਿੰਦੇ ਨੇ। ਸੋ ਇਸ ਸਾਰੇ এনवायरमेंट 'ਚ ਜਦੋਂ ਤੁਸੀਂ ਕੋਈ ਗੱਲ ਪੀਸਫੁਲ ਤਰੀਕੇ ਦੇ ਨਾਲ, ਘੱਟੋ ਘੱਟ ਦੁਨਿਆਵੀ ਤੌਰ ਦੇ ਉੱਤੇ, ਜਾਂ ਇਹਨਾਂ ਨੂੰ ਦਿਖਾਉਣ ਲਈ ਤਾਂ ਘੱਟੋ ਘੱਟ ਇਹ ਹੈ ਕਿ ਭਾਈ ਅਸੀਂ ਚਾਹੁੰਦੇ ਹਾਂ ਕਿ ਭਾਈ ਸਾਡਾ ਮਸਲਾ ਹੱਲ ਹੋਏ, ਔਰ ਅਸੀਂ ਆਪਣਾ ਸਵੈ ਨਿਰਣੇ ਦਾ ਹੱਕ ਚਾਹੁੰਦੇ ਜੀ। ਹੁਣ ਦੂਸਰਾ ਪਾਸਾ ਜਿਹੜਾ ਉਹਨਾਂ ਨੇ ਇਸ ਨੂੰ ਜਿਹੜਾ ਇਹ ਕਿਹਾ ਕਿ ਭਾਈ ਖੋਖਲੇ ਨੇ, ਜਾਂ ਨੌਜਵਾਨਾਂ ਨੂੰ ਸਿਧਾਂਤਕ ਸਮਝ ਨਹੀਂ ਆਇਆ, ਮੈਂ ਸਮਝਦਾ ਵੀ ਇਹ ਜਸਟਿਸ ਨਹੀਂ ਹੈ ਇਹਨਾਂ ਬੱਚਿਆਂ ਦੇ ਨਾਲ। ਇਹ ਠੀਕ ਹੈ, ਭਾਵਕ ਨੇ, ਇਹ ਵੀ ਠੀਕ ਹੈ। ਸਾਨੂੰ, ਸਾਡੇ ਚੋਂ ਬਹੁਤ ਸਾਰਿਆਂ ਨੂੰ ਜਿਹੜੇ ਆਪਣੀਆਂ ਉਮਰਾਂ ਵਿਆਹ ਚੁੱਕੇ ਹੈ, ਸਾਨੂੰ ਗੁਰਬਾਣੀ ਦੀ ਕਿੰਨੀ ਕੁ ਸਮਝ ਹੈ। ਸਾਡੇ ਚੋਂ ਜਿਹੜੇ ਉਸ ਜਨਰੇਸ਼ਨ ਦੇ ਨੇ, ਉਹਨਾਂ ਨੂੰ ਪੁੱਛ ਲਓ ਕਿ ਖਾਲਿਸਤਾਨ ਨਾਲ ਸੰਬੰਧਿਤ ਉਹਨਾਂ ਦੇ ਦਿਮਾਗ 'ਚ ਕੀ ਉੱਭਰਦਾ ਜੀ। ਸਾਡੇ ਕੋਲ ਭਾਵਕਤਾ ਸੀ, ਇਹ ਇਧਰ ਭਾਵਕਤਾ ਨੇ, ਪਰ ਅਲਟੀਮੇਟਲੀ ਜਿਹੜਾ ਨੌਜਵਾਨ ਤੁਹਾਡੇ ਪ੍ਰੋਟੈਸਟ ਦੇ ਲਈ ਨਿਕਲਦਾ ਹੈ, ਜਿਹੜਾ ਨੌਜਵਾਨ ਖਾਲਿਸਤਾਨ ਦੀ ਟੀ-ਸ਼ਰਟ ਜਾਂ ਸਟicker ਪਾਉਂਦਾ ਹੈ, ਜਾਂ ਜਿਹੜਾ 2020 ਦਾ ਚੁੱਕਦਾ, ਉਹ ਇੰਡੀਅਨ ਗਵਰਨਮੈਂਟ ਨੂੰ ਪੁੱਛ ਕੇ ਦੇਖੋ ਕਿ ਉਹ ਕਿਵੇਂ ਪਰੇਸ਼ਾਨ ਨੇ ਕਿ ਭਾਈ ਇਹ ਯੰਗਰ ਜਿਹੜੇ ਨੇ ਇਹ ਬ੍ਰੇਨ ਵਾਸ਼ ਕਰਤੇ। ਇਹ ਉਹਨਾਂ ਨੂੰ ਤਾਂ ਸਮਝ ਆ ਰਹੀ ਹੈ ਵੀ ਅਲਟੀਮੇਟਲੀ ਇਹਨਾਂ ਨੇ ਕਿੱਧਰ ਆਣਾ। ਔਰ ਇਸ ਗੱਲ ਨੂੰ ਮੈਂ ਸਮਝਦਾ ਵੀ ਕੋਈ ਸ਼ੱਕ ਨਹੀਂ ਹੈ ਕਿ ਜੰਮੂ ਕਸ਼ਮੀਰ ਦੇ ਮਤੇ ਨੇ ਉੱਥੇ ਪਲੇਬਸਾਈਟ ਕਰਵਾਉਣ ਦੇ 1.5 ਲੱਖ ਫੌਜ ਨਹੀਂ 7 ਲੱਖ ਫੌਜ ਰੱਖ ਕੇ ਉਹਨਾਂ ਨੇ ਦਬਾਇਆ ਹੋਇਆ ਉਹਨਾਂ ਨੂੰ, ਉਹਨਾਂ ਨੇ ਨਹੀਂ ਮੰਨਿਆ ਇੰਡੀਅਨ ਸਿਸਟਮ ਨੇ ਜੀ। ਇਹੀ ਗੱਲ ਨੇ ਕਸ਼ਮੀਰ ਦੇ ਕੇਸ ਨੂੰ ਅੱਜ ਵੀ ਇੰਟਰਨੈਸ਼ਨਲ ਪਲੇਟਫਾਰਮ ਤੇ ਰੱਖਿਆ ਹੋਇਆ। ਔਰ ਜਦੋਂ ਕੋਈ ਵੀ ਗੱਲਬਾਤ ਹੁੰਦੀ ਹੈ ਕਿ ਭਾਈ ਕਸ਼ਮੀਰ ਮੁੱਦਾ ਹੈ, ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ 'ਚ ਉਹਨਾਂ ਦੀ ਇੱਕ ਜਨਰੇਸ਼ਨ, ਦੂਸਰੀ ਜਨਰੇਸ਼ਨ, ਤੀਸਰੀ ਜਨਰੇਸ਼ਨ ਜਾਗਰੂਕਤਾ ਦੇ ਨਾਲ ਖਲੋਂਦੀ ਹੈ ਕਿ ਭਾਈ ਇਹ ਦੇਖ ਲਓ ਵੀ ਇਸ ਸਿਸਟਮ 'ਚ ਜਸਟਿਸ ਨਹੀਂ ਨਿਕਲਿਆ। ਔਰ ਜੇ ਰੈਫਰੈਂਡਮ 2020 ਦੀ ਗੱਲ ਚੱਲ ਵੀ ਰਹੀ ਹੈ, ਇਹਦੇ 'ਚ ਠੀਕ ਹੈ ਕਿ ਵੀ ਜੇ ਜਿਵੇਂ ਇਹਨਾਂ ਦਾ ਵੀਰ ਮਿੱਠਾ ਸਿੰਘ ਦਾ ਖਿਆਲ ਹੈ ਵੀ ਅਲਟੀਮੇਟਲੀ ਸਾਨੂੰ ਵੋਟਾਂ ਨਾਲ ਜਾਂ ਕੌਨਸ਼ੀਅਸ ਇਹਨਾਂ ਦੀ ਨਹੀਂ ਜਾਗਣੀ, ਪਰ ਕਿਸੇ ਨੇ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਤੋਂ ਤਾਂ ਨਹੀਂ ਰੋਕਿਆ ਹੋਇਆ ਜੀ। ਹੁਣ ਤੁਸੀਂ ਜਿਹੜਾ ਕੋਈ ਜਿੱਥੇ ਬੈਠਾ ਜਿੰਨਾ ਕੁ ਕਰਦਾ ਉਹਨੂੰ ਪ੍ਰਵਾਨ ਕਰ ਲਓ, ਤੇ ਜਿਨ੍ਹਾਂ ਦੇ ਕੋਲ ਇੰਨੀ ਕੁ ਭਾਵਨਾ ਜਾਂ ਕੈਪੇਬਿਲਿਟੀ ਜਾਂ ਉਹਨਾਂ ਦੀ ਹਿੰਮਤ ਹੈ ਕਿ ਉਹ ਦਿੱਲੀ ਸਰਕਾਰ ਨੂੰ ਕੰਬਣੀ ਦੇ ਸਕਦੇ ਨੇ, ਜ਼ਾਹਰ ਹੈ ਉਹ ਅਲਟੀਮੇਟਲੀ ਉਹੀ ਰਸਤਾ ਜਿਹੜਾ ਉਹ ਸੋਲੂਸ਼ਨ ਹੋਏਗਾ। ਤੇ ਉਹਨਾਂ ਨੂੰ ਚਾਹੀਦਾ ਹੈ ਕਿ ਵੀ ਬਜਾਏ ਕਿ ਜਿਹੜਾ ਕੋਈ ਲੱਗਾ ਉਹਨੂੰ ਰਹਿਣ ਦਿਓ, ਬਜਾਏ ਕਿ ਕਹਿਣ ਦੇ ਕਿ ਭਾਈ ਇਹਦੇ ਚੋਂ ਇਹ ਨਹੀਂ ਨਿਕਲਣਾ, ਅਸੀਂ ਆਪਣੇ ਰਸਤੇ ਵਾਲੇ ਪਾਂਧੀਆਂ ਨੂੰ ਚੁਣ ਲਈਏ, ਉਹਨਾਂ ਰਾਹੀਂ ਅਸੀਂ ਜੋ ਕਰਨਾ ਚਾਹੁੰਦੇ ਹਾਂ ਆਪਣੀ ਕੌਮੀ ਆਜ਼ਾਦੀ ਦੇ ਲਈ ਉਹ ਕਰੀਏ। ਔਰ ਅਖੀਰ 'ਚ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਬਈ ਇਹ ਖਾਲਿਸਤਾਨ ਦੇ ਸ਼ਹੀਦਾਂ ਨਾਲ ਵਫਾ ਨਹੀਂ ਹੈ। ਮੈਂ ਸਮਝਦਾ ਵੀ ਇਸ ਤਰ੍ਹਾਂ ਜਿਹੜੇ ਚਾਰ ਸਾਡੇ ਨਾਲ ਤੁਰਨ ਵਾਲੇ ਨੇ, ਅਸੀਂ ਉਹਨਾਂ ਨੂੰ ਵੀ ਤੋੜਨ 'ਚ ਯਕੀਨ ਰੱਖਦੇ ਹਾਂ, ਪਰ ਅਲਟੀਮੇਟਲੀ ਕੱਲੇ ਤਾਂ ਜਿੱਥੇ ਮਰਜ਼ੀ ਖਲੋ ਕੇ ਜਕਾਰੇ ਛੱਡੀ ਜਾਓ। ਅਲਟੀਮੇਟਲੀ ਤੁਹਾਨੂੰ ਆਪਣੀ ਵੱਡਾ ਕਾਫਲਾ ਬਣਾਉਣ ਦੇ ਲਈ ਹਰ ਇੱਕ ਨੂੰ ਇੱਕ ਸਟੈਪ, ਭਾਵੇਂ ਕੋਈ ਪਿੱਛੇ ਹੈ, ਉਹਨਾਂ ਨੂੰ ਨਾਲ ਰੱਖ ਕੇ ਅੱਗੇ ਤੋਰਨਾ ਪਏਗਾ। ਤੇ ਫਿਰ ਜਿਹੜਾ ਇਹ ਕਹਿਣਾ ਕਿ ਭਾਈ ਜੇ ਫੇਲ ਹੋਏ ਤੇ ਫਿਰ ਅਗਲਾ ਕੀ ਹੋਏਗਾ, ਮੀਰੀ ਪੀਰੀ ਦਾ ਸਿਧਾਂਤ ਦਾ ਕੀ ਹੋਏਗਾ, ਔਰ ਇਸ ਦੇ ਲਈ ਫਿਰ ਸਾਡੇ ਕੋਲ ਕਿਹੜਾ ਰਸਤਾ ਬਚੇਗਾ। ਸੋ ਮੈਂ ਸਮਝਦਾ ਵੀ ਕੋਈ ਏਡੀ ਗੱਲ ਨਹੀਂ ਹੈ। ਅੱਗੇ ਵੀ 84 ਤੋਂ ਬਾਅਦ 31 ਸਾਲ ਹੋ ਗਏ ਨੇ, ਇੱਕ ਅਸੀਂ ਪੂਰਾ ਫੁੱਲ ਸਕੇਲ ਜਿਹੜਾ ਹਥਿਆਰਬੰਦ ਸੰਘਰਸ਼ ਲੜਿਆ 84 ਤੋਂ 94 95 ਤੱਕ ਜੀ। ਔਰ ਫਿਰ ਵੀ ਜੇ ਉਹਦੀ ਲੋੜ ਹੁੰਦੀ ਹੈ ਤੇ ਕੌਮ ਦੀ ਪ੍ਰੋਗਰਾਮਿੰਗ 10ਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ। ਪਰ ਮੈਂ ਸਮਝਦਾ ਵੀ ਇਨ ਬਿਟਵੀਨ ਥੋੜੇ ਪੀਰੀਅਡ ਆਉਂਦੇ ਨੇ ਜਦੋਂ ਕਿ ਇੱਕ ਕਨਫਿਊਜ਼ਨ ਹੁੰਦਾ ਹੈ, ਭੰਬਲ ਭੂਸਾ ਹੁੰਦਾ ਹੈ।
ਉਹਦੇ 'ਚ ਗੱਲ ਨੂੰ ਜਾਰੀ ਰੱਖਣਾ ਹੀ। ਕਈ ਵਾਰੀ ਸਾਨੂੰ ਵੀ ਕਈ ਕਹਿਣਗੇ ਕਿ ਜੀ ਇੱਥੇ ਬੈਠੇ ਖਾਲਿਸਤਾਨ ਤੁਸੀਂ ਨਾਅਰੇ ਲਾਈ ਜਾਂਦੇ ਹੋ, ਟੇਬਲ ਤੇ ਬਹਿ ਕੇ ਘੰਟਾ ਗੱਲ ਕਰਕੇ ਆ ਜਾਂਦੇ ਹੋ, ਇਹਦੇ ਨਾਲ ਕੋਈ ਖਾਲਿਸਤਾਨ ਬਣ ਜਾਣਾ? ਬਿਲਕੁਲ ਨਹੀਂ ਬਣਨਾ ਜੀ। ਫਿਰ ਕਹਿੰਦੇ ਜੀ ਤੁਹਾਡਾ ਰੋਲ ਕੀ ਹੈ? ਮੈਂ ਕਿਹਾ ਜੀ ਸਾਡਾ ਰੋਲ ਇੰਨਾ ਹੀ ਹੈ ਜਿਵੇਂ ਕਿ ਇੱਕ ਦੀਵੇ ਦੇ ਵਿੱਚ ਬੂੰਦ-ਬੂੰਦ ਤੇਲ ਪਾ ਕੇ ਤੁਸੀਂ ਇੰਤਜ਼ਾਰ ਕਰਦੇ ਹੋ ਕਿ ਵੀ ਦੀਵਾ ਬੁਝਿਆ ਤੇ ਨਹੀਂ ਹੈ ਜੀ। ਹਨੇਰੇ ਨੂੰ ਚੈਲੰਜ ਤਾਂ ਹੈ, ਔਰ ਸ਼ਾਇਦ ਕਦੇ ਉਹੀ ਦੀਵਾ ਹਰ ਝੁੱਗੀ ਦੇ ਵਿੱਚ ਬਲ ਪਏ ਔਰ ਚਾਨਣ ਜਿਹੜਾ ਉਹ ਹਨੇਰੇ ਨੂੰ ਭਜਾ ਦੇ। ਇੰਨਾ ਕੀ ਰੋਲ ਸਾਡਾ ਹੈ। ਸੋ ਵੀਰ ਮਿੱਠਾ ਸਿੰਘ ਜੀ, ਤੁਸੀਂ ਇੰਨਾ ਨਾ ਮਗਰ ਪਾਓ ਰੈਫਰੈਂਡਮ ਵਾਲਿਆਂ ਦੇ, ਉਹਨਾਂ ਨੂੰ ਰੈਫਰੈਂਡਮ ਕਰਨ ਦਿਓ ਤੇ ਤੁਹਾਨੂੰ ਜਿਹੜਾ ਲੱਗਦਾ ਹੈ ਕਿ ਭਾਈ ਜਿਸ ਪੱਖ ਤੋਂ ਜੋ ਵੀ ਕੀਤਾ ਜਾ ਸਕਦਾ ਹੈ ਉਸ ਵੱਲ ਹਰ ਕੋਈ ਆਪੋ ਆਪਣੀ ਰੁਚੀ, ਆਪਣੇ ਸਾਧਨ ਔਰ ਆਪਣੀ ਵਿਲ ਜਿਹੜੀ ਹੈ ਉਹਦੇ ਮੁਤਾਬਕ ਕੰਮ ਕਰੇ। ਮੈਂ ਸਮਝਦਾ ਵੀ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਨੇ ਹੀ ਸਾਡਾ ਛੁਟਕਾਰਾ ਕਰਵਾਉਣਾ ਹੈ ਅਲਟੀਮੇਟਲੀ ਗੁਲਾਮੀ ਦੇ ਸੰਗਲਾਂ 'ਚੋਂ ਵੀ, ਔਰ ਖਾਲਿਸਤਾਨ ਹੀ ਸਾਡੀ ਅਲਟੀਮੇਟ ਡੈਸਟੀਨੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਰਸਾ ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।